ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਸੈਨ ਹੋਜ਼ੇ ਸਟੂਡੀਓ ਤੋਂ ਜੁੜ ਚੁੱਕੇ ਨੇ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 13 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਜਿਹੜਾ ਆ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜ਼ੈਂਡਰ ਮੌਰਗੇਜ ਅਤੇ ਰੀਅਲ estate। ਘਰ ਖਰੀਦਣ ਵੇਚਣ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ 99-180 ਦੇ ਕਾਰਨਰ 'ਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਰਾਜਕਨਵੀਰ ਸਿੰਘ ਜੀ ਥੋੜ੍ਹੀ ਕਲੈਰੀਫਿਕੇਸ਼ਨ ਕਰ ਜਾਈਏ। ਬਹੁਤ ਸਾਰੇ ਸਰੋਤੇ ਹਜੇ ਵੀ ਉਹਨਾਂ ਨੂੰ ਭੁਲੇਖਾ ਹੀ ਆ ਵੋਟਾਂ ਦੇ ਸੰਬੰਧ ਦੇ ਵਿੱਚ। ਕੱਲ੍ਹ ਨੂੰ ਲਾਸਟ ਡੇ ਹੈਗਾ ਆ। ਜੇ ਤੁਸੀਂ ਵੋਟ ਆਪਣੀ ਡਰੋਪ ਕਰਨੀ ਆ, ਉਹ ਡਰੋਪ ਵੀ ਕਰ ਸਕਦੇ ਆ। ਜਿਹੜੇ ਤੁਹਾਡੇ ਘਰਾਂ ਦੇ ਵਿੱਚ ਬੈਲਟ ਆਏ ਹੋ ਆ, ਉਹਨਾਂ ਦੇ ਉੱਤੇ ਲਿਖਿਆ ਨੀਅਰੈਸਟ ਕਿਹੜਾ ਸਟੇਸ਼ਨ ਹੈਗਾ। ਇੱਕ ਦੋ ਗੱਲਾਂ ਦਾ ਭੁਲੇਖਾ ਹੈਗਾ। ਬਹੁਤ ਸਾਰੇ ਸਰੋਤਿਆਂ ਦੀਆਂ ਕਾਲਾਂ ਵੀ ਆਈਆਂ ਸੀ ਵੀ ਰੀਕਾਲ ਦਾ ਮਤਲਬ ਸਿੰਪਲ ਜੇ ਦੱਸਿਆ ਜਾਵੇ ਰੀਮੂਵ ਹੀ ਆ, ਵੀ ਕਿਸੇ ਨੂੰ ਉਹਦੀ ਪੋਜੀਸ਼ਨ ਤੋਂ ਰੀਮੂਵ ਕਰਨਾ। ਸੋ ਇਹ ਜਿਹੜੇ ਪੋਲੀਟੀਕਲ ਲੀਡਰ ਆ ਉਹ ਇੱਦਾਂ ਦੀ ਟਰਮੀਨੋਲੋਜੀ ਵਰਤਦੇ ਆ ਤਾਂ ਕਿ ਭੁਲੇਖਾ ਲੱਗਾ ਰਹੇ, ਕਿਸੇ ਨੂੰ ਪਤਾ ਨਾ ਲੱਗੇ। ਅਤੇ ਦੂਸਰਾ ਇਹ ਆ ਵੀ ਇੱਕ ਪੰਜਾਬੀ ਵੀ ਆਪਣਾ ਜਿਹੜੇ ਸੈਕਿੰਡ ਕੁਐਸਚਨ ਹੈਗਾ ਮੇਜਰ ਸਿੰਘ, ਉਹਦੇ ਵਿੱਚ ਕੈਂਡੀਡੇਟ ਹੈਗਾ ਆ। ਸੋ ਮੈਂ ਤਾਂ ਮਿਸ ਕਰ ਗਿਆ ਸੀ, ਪਰ ਅੱਜ ਸਾਡੇ ਸਰੋਤੇ ਨੇ ਕਾਲ ਕਰਕੇ ਦੱਸਿਆ ਵੀ ਇੱਕ ਪੰਜਾਬੀ ਵੀ ਉਹਦੇ ਵਿੱਚ ਹੈਗਾ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਵੋਟ ਪਲੀਜ਼ ਵੋਟ ਜ਼ਰੂਰ ਪਾਓ। ਨੰਬਰ 1 ਕੁਐਸਚਨ ਯੈਸ ਜਾਂ ਨੋ ਹੈਗਾ ਆ, ਉਹ ਤੁਹਾਡੀ ਮਰਜ਼ੀ ਆ। ਨੰਬਰ 2 ਦੇ ਉੱਤੇ 47 ਦੇ ਕਰੀਬ ਕੈਂਡੀਡੇਟ ਹੈਗੇ ਆ, ਉਹਦੇ 'ਤੇ ਵੀ ਮਰਜ਼ੀ ਆ ਤੁਹਾਡੀ। ਜੇ ਕਿਸੇ ਨੂੰ ਵੋਟ ਪਾਣੀ ਆ ਤਾਂ ਵੀ ਠੀਕ ਆ, ਨਹੀਂ ਪਾਣੀ ਤਾਂ ਵੀ ਠੀਕ ਆ, ਕਿਹਨੂੰ ਪਾਣੀ ਆ ਨੋ ਮੈਟਰ ਵਟ, ਪਰ ਵੋਟ ਪਾਓ ਜ਼ਰੂਰ। ਜੀ ਨਹੀਂ, ਹਰਜੋਤ ਸਿੰਘ ਜੀ, ਰੀਕਾਲ ਦਾ ਮਤਲਬ ਆ ਵੀ ਲੋਕਾਂ ਨੇ ਤੁਹਾਨੂੰ ਚੁਣ ਕੇ ਘੱਲਿਆ ਸੀ ਕੰਮ ਕਰਨ ਦੇ ਲਈ। ਰੀਕਾਲ ਆ ਵੀ ਭਾਈ ਵਾਪਸ ਬੁਲਾਉਣਾ। ਸੋ ਉਹ ਮਤਲਬ ਸੀ ਵੀ ਅਸੀਂ ਗਵਰਨਰ ਚੁਣ ਕੇ ਘੱਲਿਆ ਆ ਅਤੇ ਰੀਕਾਲ ਕਰ ਰਹੇ ਹਾਂ ਵੀ ਹੁਣ ਤੂੰ ਪਸੰਦ ਨਹੀਂ ਆ, ਤੈਨੂੰ ਵਾਪਸ ਬੁਲਾਇਆ ਜਾ ਰਿਹਾ ਆ, ਤੈਨੂੰ ਅਸੀਂ ਉਸ ਅਹੁਦੇ ਦੇ ਉੱਤੇ ਨਹੀਂ ਦੇਖਣਾ ਚਾਹੁੰਦੇ। ਸੋ ਟਰਮੀਨੋਲੋਜੀ ਠੀਕ ਆ, ਸਮਝਣ ਦੀ ਜਿਹੜੀ ਆ ਉਹ ਹੋਰ ਹਿਸਾਬ ਦੇ ਨਾਲ ਜਿਹੜੀ ਉਹ ਗੱਲ ਬਣਦੀ। ਹਾਂ, ਭੁਲੇਖਾ ਜਿਹੜਾ ਉਹ ਜ਼ਰੂਰ ਇਸ ਚੀਜ਼ ਦੇ ਵਿੱਚ ਪੈਂਦਾ ਹੈਗਾ। ਅਤੇ ਪਰ ਇਹ ਵੀ ਕੱਲ੍ਹ ਲਾਸਟ ਡੇਟ ਹੈਗੀ ਆ, ਵੋਟ ਜ਼ਰੂਰ ਪਾਓ। ਜੀ ਜੀ, ਇਸੇ ਤਰ੍ਹਾਂ ਅੱਜ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਕੈਲੀਫੋਰਨੀਆ ਆਏ ਹੋਏ ਆ। ਪਹਿਲਾਂ ਉਹ ਸਦਰਨ ਕੈਲੀਫੋਰਨੀਆ ਵੱਲ ਗਏ ਸੀ ਅਤੇ ਉਸ ਤੋਂ ਬਾਅਦ ਫਿਰ ਮਾਥਰ ਏਅਰਪੋਰਟ ਜਿਹੜਾ ਹੈਗਾ ਸੈਕਰਾਮੈਂਟੋ 'ਚ, ਉੱਥੇ ਉਹਨਾਂ ਨੇ ਬਾਅਦ ਦੁਪਹਿਰ ਜਿਹੜਾ ਆ ਉਹਨਾਂ ਦਾ ਜਿਹੜਾ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਉਹਨੀ, ਜਿਹਦੇ ਵਿੱਚ ਦੋ ਮੇਨ ਇਸ਼ੂ ਉਹਨਾਂ ਦੇ, ਇੱਕ ਤਾਂ ਇਨਫਰਾਸਟਰਕਚਰ ਬਿੱਲ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਪਾਸ ਕਰਨਾ ਹੈਗਾ ਆ, ਅਤੇ ਵੈਸਟਰਨ ਵਾਈਲਡ ਫਾਇਰਸ ਜਿਹੜੀਆਂ ਆ ਉਹਦੇ ਸੰਬੰਧ ਦੇ ਵਿੱਚ ਫੰਡਿੰਗ ਸੀ। ਕਿਉਂਕਿ ਹੁਣ ਤੱਕ ਜਿਹੜੀ ਕੈਲਡੋਰ ਫਾਇਰ ਆ ਉਹਦੇ ਨਾਲ 2,19,000 ਏਕੜ ਸੜ ਕੇ ਸੁਆਹ ਹੋ ਗਏ ਆ। 1,000 ਜਿਹੜੀਆਂ ਬਿਲਡਿੰਗਾਂ ਸੜ ਗਈਆਂ ਆ, 782 ਘਰ ਸੜ ਗਏ ਹੈਗੇ ਆ। ਇਸੇ ਤਰ੍ਹਾਂ ਡਿਕਸੀ ਫਾਇਰ ਦੇ ਵਿੱਚ ਵੀ ਨੁਕਸਾਨ ਕਾਫੀ ਹੋਇਆ ਹੈਗਾ। ਅਤੇ ਦੂਸਰਾ ਉਹਨਾਂ ਦਾ ਸੀ ਵੀ ਜਿਹੜੇ ਗਵਰਨਰ ਗੈਬਨ ਨਿਊਸਮ ਆ, ਉਹਨਾਂ ਦੀ ਜਿਹੜੀ ਸਪੋਰਟ ਕਰਨੀ ਪਈ, ਉਹਨਾਂ ਨੂੰ ਜਿਹੜਾ ਆ ਜਿਹੜੀ ਵੋਟ ਆ ਉਹਦੇ ਉੱਤੇ ਨੋ ਕਿਹਾ ਜਾਵੇ। ਸੋ ਇਹ ਦੋ ਮੇਨ ਮੁੱਦਿਆਂ ਦੇ ਉੱਤੇ ਅੱਜ ਆਏ ਹੈਗੇ ਆ। ਸੋ ਜੀ ਇਹ ਜਿਹੜੀ ਅਪਡੇਟ ਸੈਕਰਾਮੈਂਟੋ ਤੋਂ ਜੀ ਬਿਲਕੁਲ। ਆਈਡਾਹੋ ਅਤੇ ਕੈਲੀਫੋਰਨੀਆ ਦੇ ਵਿੱਚ ਅੱਜ ਇਹਨਾਂ ਦੇ ਦੋ ਜਿਹੜੇ ਉਹ ਸਟਾਪ ਸੀਗੇ। ਜਿਹੜੇ ਗਵਰਨਰ ਨਿਊਸਮ ਆ ਉਹ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੇ ਨਾਲ ਜਿਹੜੇ ਉੱਥੇ ਨਜ਼ਰ ਆਏ ਸੀ। ਕੈਲ ਫਾਇਰ ਦੇ ਜਿਹੜੇ ਟਰੱਕ ਦੇ ਮੂਹਰੇ ਖੜ੍ਹ ਕੇ ਜਿਹੜਾ ਆ ਉਹਨਾਂ ਨੇ ਸੰਬੋਧਨ ਵੀ ਜਿਹੜਾ ਕੀਤਾ। ਅਤੇ ਇਸ ਦੌਰੇ ਦੇ ਵਿੱਚ ਆਪਣੇ ਜਿਹੜੇ $3.5 ਟ੍ਰਿਲੀਅਨ ਦੇ ਰੀਬਿਲਡਿੰਗ ਪਲੈਨਸ ਆ ਉਸ ਦੇ ਉੱਤੇ ਵੀ ਜਿਹੜੀ ਉਹ ਨਜ਼ਰ ਜਿਹੜੀ ਉਹ ਮਾਰ ਕੇ ਆ ਗਏ ਆ। ਉਸ ਦੇ ਲਈ ਵੀ ਉਹਨਾਂ ਨੇ ਕਿਹਾ ਆ ਵੀ ਹਾਂ ਆਪਾਂ ਨੂੰ ਹੁਣ ਰੀਬਿਲਡ ਜਿਹੜਾ ਆ ਉਹ ਕਰਨਾ ਪੈਣਾ ਆ। ਆਲਰੇਡੀ ਬਿਲਡ ਬੈਕ ਬੈਟਰ ਦੇ ਜਿਹੜੇ ਨਾਅਰੇ ਆ ਇਹਨਾਂ ਦੇ ਜਿਹੜੇ ਉਹ ਚਲਾਏ ਹੋਏ ਹੈਗੇ ਆ। ਇਹ ਹੁਣ ਦੇਖਣਾ ਹੋਊਗਾ ਵੀ ਕਿੰਨਾ ਕੁ
ਜਿਹੜਾ ਉਸ ਦੇ ਵਿੱਚ ਲੋਕਾਂ ਦਾ ਸਾਥ ਮਿਲਦਾ ਹੈ। ਹਾਲ ਦੀ ਘੜੀ ਇਹਨਾਂ ਦਾ ਆਪਣਾ ਹੀ ਜਿਹੜਾ ਇੱਕ ਸਾਥੀ ਸੈਨੇਟਰ ਮੈਨਚਨ ਆ, ਉਸਨੇ ਨਾ ਕੀਤੀ ਹੋਈ ਆ ਵੀ ਭਾਈ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਅੱਗਾਂ ਆ, ਇਹ ਕੋਡ ਰੈੱਡ ਹੈਗਾ ਆਪਣੇ ਨੇਸ਼ਨ ਦੇ ਲਈ। ਕਹਿੰਦੇ ਵੀ ਇਹ ਲਗਾਤਾਰ ਜ਼ਿਆਦਾ ਹੋ ਰਹੀਆਂ ਅਤੇ ਜ਼ਿਆਦਾ ਭਿਆਨਕ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਆ। ਹਵਾਈ ਦੌਰਾ ਜਿਹੜਾ ਇਹਨਾਂ ਨੇ ਕੈਲਡੋਰ ਫਾਇਰ ਦਾ ਜਿਹੜਾ ਉਹ ਕੀਤਾ, ਇਹ ਲੇਕ ਟਾਹੋ ਦੇ ਨਜ਼ਦੀਕ ਸੀ ਹਰਜੋਤ ਸਿੰਘ ਜੀ। ਇਸ ਲਈ ਦੇਖੋ ਵੀ ਕਿੰਨਾ ਜ਼ੋਰ ਵੀ ਜਿਹੜਾ ਲਾਇਆ ਗਿਆ ਵੀ ਲੇਕ ਟਾਹੋ ਜਿਹੜਾ ਇੱਕ ਬਹੁਤ ਵੱਡਾ ਸੈਲਾਨੀ ਸਥਾਨ ਹੈਗਾ ਆ, ਵੀ ਉਸ ਨੂੰ ਨੁਕਸਾਨ ਜਿਹੜਾ ਉਹ ਨਾ ਪਹੁੰਚੇ। ਵੈਸੇ ਤਾਂ ਚਲੋ ਸਾਰੇ ਪਾਸੇ ਹੀ ਜਿਹੜਾ ਇਹਨਾਂ ਦਾ ਜ਼ੋਰ ਉਹ ਲੱਗਦਾ ਹੀ ਲੱਗਦਾ ਹੈ, ਪਰ ਉਸ ਨੂੰ ਖਾਸ ਬਚਾਉਣ ਦਾ ਜਿਹੜਾ ਜਦੋਜਹਿਦ ਕਰਨੀ ਜਿਹੜੀ ਉਹ ਪਈ ਹੈ। ਕਈ ਦਿਨਾਂ ਬਾਅਦ ਜਾ ਕੇ ਫਿਰ ਇਹ ਕਾਬੂ ਦੇ ਵਿੱਚ ਵੀ ਥੋੜ੍ਹੀ ਜਿਹੜੀ ਉਹ ਆਈ। ਸੋ ਡਿਕਸੀ ਫਾਇਰ ਵੀ ਤਕਰੀਬਨ 1 ਮਿਲੀਅਨ ਏਕੜ ਤੱਕ ਜਿਹੜੀ ਉਹ ਫੈਲ ਚੁੱਕੀ ਹੋਈ ਆ। ਹੁਣ ਥੋੜ੍ਹੀ ਜਿਹੀ ਉਸ ਨੂੰ ਕਾਬੂ ਕਰਨ ਦੇ ਵਿੱਚ ਜਿਹੜੀ ਕਾਮਯਾਬੀ ਮਿਲ ਰਹੀ ਆ, ਤਕਰੀਬਨ 70% ਕਹਿੰਦੇ ਉਸ ਦੇ ਉੱਤੇ ਕਾਬੂ ਪਾ ਲਿਆ ਗਿਆ ਹੈਗਾ ਆ। ਸੋ ਇਹ ਹੁਣ ਜਿਹੜੇ ਰਾਸ਼ਟਰਪਤੀ ਬਾਈਡਨ, ਇੱਕ ਤਾਂ ਜਿਹੜਾ ਬਾਈਪਾਰਟੀਜ਼ਨ ਸੈਨੇਟ ਦਾ ਜਿਹੜਾ ਇਨਫਰਾਸਟਰਕਚਰ ਡੀਲ ਆ ਉਹ ਹਾਊਸ ਦੇ ਵਿੱਚ ਜਾ ਕੇ ਰੁਕਿਆ ਹੋਇਆ ਆ। ਉਹ 27 ਸਤੰਬਰ ਤੱਕ ਜਿਹੜਾ ਉਸ ਦੇ ਉੱਤੇ ਵੋਟ ਹੋਣੀ ਆ। ਅਤੇ ਦੂਜਾ ਜਿਹੜਾ ਇੱਕ $3.5 ਟ੍ਰਿਲੀਅਨ ਦਾ ਜਿਹੜਾ ਡੈਮੋਕ੍ਰੇਟਸ ਦਾ ਰੀਕਨਸੀਲੀਏਸ਼ਨ ਬਜਟ ਬਿੱਲ ਹੈਗਾ ਆ, ਉਹ ਹਾਊਸ ਦੇ ਵਿੱਚ ਜਿਹੜੀ ਉਸਦੀ ਸ਼ੁਰੂਆਤ ਜਿਹੜੀ ਉਹ ਹੋਣ ਜਾ ਰਹੀ ਆ। ਸੋ ਕਾਫੀ ਜਿਹੜਾ ਗਹਿ-ਗਚ ਮੁਕਾਬਲਾ ਜਿਹੜਾ ਹੈ ਇਸ ਦੇ ਵਿੱਚ ਇਹਨਾਂ ਨੂੰ ਆਪਾਂ ਨੂੰ ਦੇਖਣ ਨੂੰ ਮਿਲੇਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਸੈਕਟਰੀ ਆਫ ਸਟੇਟ, ਜਿੱਦਾਂ ਤੁਸੀਂ ਸਵੇਰੇ ਜ਼ਿਕਰ ਕੀਤਾ ਸੀਗਾ ਵੀ ਜਿਹੜੀ ਹਾਊਸ ਫੋਰਨ ਅਫੇਅਰਸ ਕਮੇਟੀ ਆ ਉਸ ਦੇ ਮੂਹਰੇ ਜਿਹੜੇ ਉਹਨਾਂ ਨੇ ਪੇਸ਼ ਹੋਣਾ ਸੀਗਾ, ਉਸ ਦੇ ਵਿੱਚ ਉਹਨਾਂ ਨੇ ਜਿਹੜਾ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਫੌਜੀਆਂ ਨੂੰ ਵਾਪਸ ਬੁਲਾਇਆ ਗਿਆ ਆ, ਉਸ ਦੇ ਵਿੱਚ ਜਿਹੜੀ ਵੀ ਆਲੋਚਨਾ ਬਾਈਡਨ ਪ੍ਰਸ਼ਾਸਨ ਦੀ ਹੋ ਰਹੀ ਆ, ਉਸ ਸਾਰੇ ਦਾ ਨਜ਼ਲਾ ਜਿਹੜਾ ਆ ਉਹਨਾਂ ਨੇ ਜਿਹੜੇ ਸਾਬਕਾ ਪ੍ਰਸ਼ਾਸਨ ਸੀ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਝਾੜ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ GOP ਦਾ ਜਿਹੜਾ ਕ੍ਰਿਟਿਸਿਜ਼ਮ ਹੋ ਰਿਹਾ ਅਫਗਾਨਿਸਤਾਨ ਦੇ ਵਿਡਰੋਲ ਨੂੰ ਲੈ ਕੇ, ਇਹ ਜਿਹੜਾ ਕੀਤਾ ਕਰਾਇਆ ਆ ਉਹ ਪਿਛਲੇ ਪ੍ਰਸ਼ਾਸਨ ਦਾ ਹੀ ਸੀਗਾ। ਕਹਿੰਦੇ ਵੀ ਉਹਨਾਂ ਨੇ ਜਿਹੜਾ ਵਾਅਦਾ ਤਾਲਿਬਾਨ ਦੇ ਨਾਲ ਸਮਝੌਤੇ ਜਿਹੜੇ ਕੀਤੇ ਸੀ, ਉਸੇ ਦੇ ਤਹਿਤ ਹੀ ਅਮਰੀਕਾ ਨੂੰ ਜਿਹੜਾ ਉੱਥੋਂ ਵਾਪਸ ਜਿਹੜਾ ਉਹ ਨਿਕਲਣਾ ਪਿਆ ਸੀਗਾ। ਇਹ ਕਹਿੰਦੇ ਵੀ ਹੁਣ ਆਪ ਸੱਤਾ 'ਚ ਨਾ ਹੋਣ ਕਰਕੇ ਇਹ ਇਸ ਤਰੀਕੇ ਨਾਲ ਜਿਹੜੀਆਂ ਉਹ ਗੱਲਾਂ ਜਿਹੜੀਆਂ ਉਹ ਕਰ ਰਹੇ ਆ। ਸੋ ਇਹ ਕਹਿੰਦੇ ਵੀ ਇਹ ਡਿਜ਼ਾਸਟਰ ਨਹੀਂ ਆ, ਇਹ ਸਾਡੇ ਸਿਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਪਿਆ ਆ। ਸੋ ਨਜ਼ਲਾ ਜਿਹੜਾ ਆ ਉਹ ਪੂਰੇ ਦਾ ਪੂਰਾ ਉਹਨਾਂ ਨੇ ਪਿਛਲੇ ਪ੍ਰਸ਼ਾਸਨ ਦੇ ਉੱਤੇ ਝਾੜਨ ਦੀ ਕੋਸ਼ਿਸ਼ ਕੀਤੀ। ਜੀ ਬਿਲਕੁਲ। ਜੇ ਅਫਗਾਨਿਸਤਾਨ ਦੀ ਗੱਲ ਕਰਦੇ ਜਾਈਏ, ਕਹਿੰਦੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਤਾਲਿਬਾਨ ਵਾਲੇ ਆ, ਉਹ ਕਹਿੰਦੇ ਆ ਵੀ ਜਿਹੜੀਆਂ ਬੀਬੀਆਂ ਆ ਉਹ ਯੂਨੀਵਰਸਿਟੀ ਤਾਂ ਅਟੈਂਡ ਕਰ ਸਕਦੀਆਂ, ਪਰ ਉਹ ਜਿਹੜੀਆਂ ਓਨਲੀ ਜਿੱਦਾਂ ਲੇਡੀਜ਼ ਵਾਲਾ ਜਿਹੜੇ ਕਾਲਜਸ ਹੋਊਗੇ ਉੱਥੇ ਹੀ ਜਿਹੜੀ ਅਟੈਂਡ ਕਰ ਸਕਦੀਆਂ, ਜਾਂ ਉਹਨਾਂ ਦੇ ਜਿਹੜੇ ਕਲਾਸਰੂਮ ਆ ਉਹ ਸੈਗਰੀਗੇਟਡ ਹੋਊਗੇ, ਵੀ ਸਿਰਫ ਉੱਥੇ ਬੱਚੀਆਂ ਹੀ ਹੋਊਗੀਆਂ ਅਤੇ ਜਿੱਥੇ ਮੁੰਡੇ ਆ ਉੱਥੇ ਸਿਰਫ ਮੁੰਡੇ ਹੀ ਹੋਊਗੇ। ਅਤੇ ਦੂਸਰੇ ਪਾਸੇ UN ਨੇ ਅੱਜ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਆ ਵੀ ਜਿਹੜਾ ਤਾਲਿਬਾਨ ਆ ਉਹ ਆਪਣੇ ਜਿਹੜੇ ਪ੍ਰੋਮਿਸ ਬਣਾਏ ਸੀ, ਉਹਨੇ ਜਿਹੜੇ ਕੀਤੇ ਸੀ ਉਹਨਾਂ ਨੂੰ ਬ੍ਰੇਕ ਕਰ ਰਿਹਾ ਹੈਗਾ। ਅਤੇ UN ਨੇ ਇੱਕ ਬਹੁਤ ਹੀ ਖਤਰਨਾਕ ਵਾਰਨਿੰਗ ਇਸ਼ੂ ਕੀਤੀ ਆ। ਕਹਿੰਦੇ ਪਈ ਅਫਗਾਨਿਸਤਾਨ ਦੇ ਵਿੱਚ ਮਿਲੀਅਨਸ ਆਫ ਚਿਲਡਰਨ ਜਿਹੜੇ ਆ ਉਹਨਾਂ ਦੀ ਮੌਤ ਹੋ ਸਕਦੀ ਹੈਗੀ ਆ, ਕਿਉਂਕਿ ਫੂਡ ਸ਼ਾਰਟੇਜ ਆਉਣ ਦਾ ਉੱਥੇ ਬਹੁਤ ਖਤਰਾ ਬਣਿਆ ਹੋਇਆ ਹੈਗਾ ਜੀ। ਸੋ ਵੇਖੋ ਜੀ ਜਿਹੜਾ ਉੱਥੇ ਕੀ ਬਣਦਾ। ਆਲਰੇਡੀ ਕਈ ਮੁਲਕਾਂ ਦੇ ਵਿੱਚ ਇੱਦਾਂ ਦੀ ਸਥਿਤੀ ਜਿਹੜੀ ਆ ਭੁੱਖਮਰੀ ਦੀ ਅਤੇ ਹੋਰ ਜਿਹੜੀ ਸਥਿਤੀ ਉਹ ਇੱਦਾਂ ਦੀ ਬਣੀ ਹੋਈ ਹੈ, ਖਾਸ ਕਰਕੇ ਮਿਡਲ ਈਸਟ ਦੇ ਜਿਹੜੇ ਮੁਲਕ ਆ ਉਹਨਾਂ ਦੇ ਵਿੱਚ। ਟੈਕਸਸ ਦੇ ਵਿੱਚ ਆ ਰਿਹਾ ਜਿਹੜਾ ਟ੍ਰੋਪੀਕਲ ਸਟੋਰਮ ਨਿਕੋਲਸ ਆ, ਉਸ ਨੂੰ ਲੈ ਕੇ ਚਿੰਤਾ ਜਿਹੜੀ ਆ ਉਹ ਵੱਧਦੀ ਜਾ ਰਹੀ ਆ। ਨੈਸ਼ਨਲ ਹਰੀਕੇਨ ਸੈਂਟਰ ਉਹਨਾਂ ਨੇ ਕਿਹਾ ਵੀ ਸੈਂਟਰਲ ਟੈਕਸਸ ਦੇ ਵਿੱਚ ਇਹ ਜਿਹੜਾ ਤੂਫਾਨ ਆ ਰਿਹਾ, ਇਸ ਦੇ ਨਾਲ 6 ਤੋਂ 12 ਤੋਂ ਕਈ ਥਾਵਾਂ ਦੇ ਉੱਤੇ 20 ਇੰਚ ਤੱਕ 2-2 ਫੁੱਟ ਤੱਕ ਤਕਰੀਬਨ ਜਿਹੜਾ ਉਹ ਮੀਂਹ ਪੈ ਸਕਦਾ ਹੈਗਾ ਆ। ਕਹਿੰਦੇ ਮਿਲੀਅਨਸ ਆਫ ਰੈਜ਼ੀਡੈਂਟ, ਲੱਖਾਂ ਹੀ ਜਿਹੜੇ ਲੋਕ ਆ ਉਹ ਫਲੈਸ਼ ਫਲੱਡ ਵਾਰਨਿੰਗਸ ਆ ਉਸ ਦੇ ਅਧੀਨ ਜਿਹੜੇ ਆ ਉਹ ਰਹਿਣਗੇ। ਅਤੇ ਕਹਿੰਦੇ ਵੀ ਲਾਈਫ ਥ੍ਰੈਟਨਿੰਗ ਫਲੱਡਿੰਗ ਜਿਹੜੀ ਉਹ ਹੋਊਗੀ, ਕਾਫੀ ਭਾਰੀ ਨੁਕਸਾਨ, ਮਾਲੀ ਨੁਕਸਾਨ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਕਾਫੀ ਜਿਹੜਾ ਹੈ ਇਸ ਦੇ ਕਰਕੇ ਹੋ ਸਕਦਾ ਹੈਗਾ ਆ। ਹੁਣੇ ਕੁਛ ਵੀਕ ਪਹਿਲਾਂ ਹੀ ਜਿਹੜਾ ਹਰੀਕੇਨ ਆਈਡਾ ਜਦੋਂ ਆਇਆ ਸੀ ਲੂਜ਼ੀਆਨਾ ਦੇ ਵਿੱਚ, ਉਹਦੇ ਕਰਕੇ ਅਜੇ ਵੀ 1,30,000 ਜਿਹੜੀਆਂ ਬਿਲਡਿੰਗਸ ਆ ਬਗੈਰ ਬਿਜਲੀ ਤੋਂ ਹੈਗੀਆਂ ਨੇ। ਸੋ ਉੱਥੇ ਦੇ ਜਿਹੜੇ ਗਵਰਨਰ ਐਡਵਰਡਸ ਆ, ਉਹਨਾਂ ਨੇ ਆਲਰੇਡੀ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕੀਤੀ ਹੈਗੀ ਆ। ਅਤੇ ਇਹ ਜਿਹੜਾ ਟ੍ਰੋਪੀਕਲ ਸਟੋਰਮ ਆ, ਇਸ ਦੇ ਕਰਕੇ ਲੂਜ਼ੀਆਨਾ ਦੇ ਕਈ ਇਲਾਕਿਆਂ ਦੇ ਵਿੱਚ ਵੀ ਕਹਿੰਦੇ ਆ ਵੀ ਉਹ ਮੀਂਹ ਜ਼ਿਆਦਾ ਆ ਸਕਦਾ ਆ। ਇਹ 14ਵਾਂ ਜਿਹੜਾ ਹਰਜੋਤ ਸਿੰਘ ਜੀ ਸਟੋਰਮ ਹੈਗਾ ਆ ਇਸ ਸੀਜ਼ਨ ਦਾ।
ਇਹ ਯੂਜਲੀ ਮਿਡ ਨਵੰਬਰ ਤੱਕ ਇਸ ਆંકੜੇ ਤੱਕ ਪਹੁੰਚਦਾ ਅਤੇ ਆਪਾਂ ਆਲਰੇਡੀ ਜਿਹੜੇ ਸਤੰਬਰ ਦੇ ਮਿਡਲ ਦੇ ਵਿੱਚ ਹੈਗੇ ਆ 2 ਮਹੀਨੇ ਪਹਿਲਾਂ ਹੀ ਜਿਹੜੇ ਆਲਰੇਡੀ ਉਨੇ ਸਟਾਰਮਸ ਜਿਹੜੇ ਆ ਇਸ ਗਲਫ ਆਫ ਮੈਕਸੀਕੋ ਦੇ ਵਿੱਚੋਂ ਆਲਰੇਡੀ ਆ ਚੁੱਕੇ ਨੇ। ਜੀ, ਅਗਲੀ ਖਬਰ ਜਿਹੜੀ ਆ ਵੈਕਸੀਨ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ ਇੰਪਲਾਈਜ਼ ਆ ਉਹ ਹੁਣ ਦੁਚਿੱਤੀ 'ਚ ਫਸੇ ਹੋਆ, ਕਿਉਂਕਿ ਲਗਭਗ ਸਾਰੀਆਂ ਹੀ ਸਟੇਟਾਂ ਨੇ ਰਿਕੁਆਇਰ ਕਰ ਦਿੱਤਾ ਵੀ ਤੁਹਾਨੂੰ ਜਿਹੜਾ ਆ ਵੈਕਸੀਨ ਲਵਾਉਣਾ ਪਊਗਾ। ਅਤੇ ਕਈ ਜਗ੍ਹਾ ਦੇ ਉੱਤੇ ਪੁਲਿਸ ਅਤੇ ਜਿਹੜੀਆਂ ਫਾਇਰ ਡਿਪਾਰਟਮੈਂਟਸ ਆ ਉਹਨਾਂ ਦੇ ਜਿਹੜੇ ਇੰਪਲਾਈਜ਼ ਆ ਉਹ ਨਹੀਂ ਟੀਕੇ ਲਵਾ ਰਹੇ। ਅਤੇ ਦੂਸਰੇ ਪਾਸੇ ਜਿਹੜੇ ਕਈ ਸਮਾਲ ਬਿਜ਼ਨਸ ਓਨਰਸ ਆ ਉਹ ਕਹਿੰਦੇ ਆ ਵੀ ਸਾਡੇ ਉੱਤੇ ਵੀ ਇਹਦਾ ਜਿਹੜਾ ਕਾਫੀ ਅਸਰ ਪੈਣਾ ਹੈਗਾ ਜੇ ਕੰਪਲਸਰੀ ਹੋਇਆ ਜਿਹੜਾ ਵੈਕਸੀਨ। ਪਰ ਅੱਜ CDC ਨੇ ਨਵੀਂ ਸਟੱਡੀਜ਼ ਜਿਹੜੀ ਇਸ਼ੂ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕਾਂ ਨੇ ਵੈਕਸੀਨ ਲਵਾ ਲਿਆ ਆ ਉਹਨਾਂ ਦੇ ਵਿੱਚ ਬਹੁਤ ਘੱਟ ਚਾਂਸ ਹੈਗੇ ਆ ਦੁਬਾਰਾ ਕੀ ਉਹਨਾਂ ਨੂੰ ਕਰੋਨਾ ਹੋਣ ਦੇ, ਈਵਨ ਦੋ ਜਿਹੜਾ ਡੈਲਟਾ ਵੇਰੀਐਂਟ ਆ ਉਹ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਜੀ, ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਆ ਉਹਨਾਂ ਨੇ ਕਿਹਾ ਵੀ ਉਹ ਸਾਰੀਆਂ ਸਿਟੀਜ਼ ਅਤੇ ਜਿਹੜੀਆਂ ਕਾਊਂਟੀਜ਼ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦੇ ਜੁਰਮਾਨੇ ਜਿਹੜੇ ਉਹ ਹੋ ਸਕਦੇ ਆ ਜਿਹੜੇ ਕਿ ਆਪਣੇ ਮੁਲਾਜ਼ਮਾਂ ਨੂੰ ਵੈਕਸੀਨੇਸ਼ਨ ਲਵਾਉਣ ਦੇ ਲਈ ਆਖਣਗੇ ਕਰੋਨਾ ਵਾਇਰਸ ਦੇ ਅਗੇਂਸਟ। ਰਿਪਬਲਿਕਨ ਲੀਡਰਸ ਦੀ ਜਿਹੜੀ ਆਪੋਜੀਸ਼ਨ ਇਸ ਪਬਲਿਕ ਹੈਲਥ ਮੈਂਡੇਟਸ ਦੇ ਖਿਲਾਫ ਲਗਾਤਾਰ ਜਿਹੜੀ ਆ ਉਹ ਵੱਧ ਰਹੀ ਆ ਅਤੇ ਆਲਰੇਡੀ ਜਿਹੜੀਆਂ 2 ਅਦਾਲਤਾਂ ਨੇ ਜਿਹੜੇ ਗਵਰਨਰ ਡਿਸੈਂਟਸ ਆ ਉਹਨਾਂ ਦੇ ਫੈਸਲੇ ਨੂੰ ਰੱਦ ਜਿਹੜਾ ਉਹ ਕੀਤਾ ਸੀ ਵੀ ਇੱਦਾਂ ਜਿਹੜਾ ਆ ਉਹ ਬੈਨ ਜਿਹੜਾ ਆਪਣੇ ਵੱਲੋਂ ਜਿਹੜਾ ਉਹ ਨਹੀਂ ਲਗਾ ਸਕਦੇ। ਇਹ ਚਾਹੁੰਦੇ ਨੇ ਵੀ ਜਿਹੜੇ ਗਵਰਨਰ ਡਿਸੈਂਟਸ ਆ ਵੀ ਲੋਕਾਂ ਦੀ ਮਰਜ਼ੀ ਜਿਹੜੀ ਉਹ ਹੋਣੀ ਚਾਹੀਦੀ ਆ, ਪਰ ਆਲਰੇਡੀ ਆਪਾਂ ਦੇਖਿਆ ਵੀ ਵਾਈਟ ਹਾਊਸ ਤੋਂ ਇਹ ਉਹਨਾਂ ਨੇ ਕਿਹਾ ਆ ਵੀ ਜਿੰਨੇ ਵੀ ਫੈਡਰਲ ਇੰਪਲੋਈਜ਼ ਜਾਂ ਕੰਟਰੈਕਟਰਸ ਆ ਉਹਨਾਂ ਨੂੰ ਆਈ ਥਿੰਕ ਨਵੰਬਰ ਤੱਕ ਸਾਰਿਆਂ ਨੂੰ ਫੁੱਲੀ ਵੈਕਸੀਨੇਟ ਹੋਣਾ ਪਊਗਾ ਅਤੇ ਜਿੰਨੇ ਵੀ 100 ਤੋਂ ਵੱਧ ਇੰਪਲੋਈ ਵਾਲੇ ਬਿਜ਼ਨਸਿਸ ਆ ਉਹਨਾਂ ਨੂੰ ਵੀ ਜਿਹੜੇ ਆਪਣੇ ਜਿੰਨੇ ਵੀ ਮੁਲਾਜ਼ਮ ਆ ਉਹਨਾਂ ਸਾਰਿਆਂ ਨੂੰ ਵੈਕਸੀਨ ਜਿਹੜੀ ਉਹ ਲਗਵਾਉਣੀ ਹੀ ਪਵੇਗੀ, ਨਹੀਂ ਤਾਂ $14,000 ਤੱਕ ਦਾ ਜੁਰਮਾਨਾ ਹੋ ਸਕਦਾ, ਜਿਸ ਦੇ ਖਿਲਾਫ ਕਹਿੰਦੇ ਆ ਵੀ ਵੀ ਜਿਹੜੀਆਂ ਅਦਾਲਤਾਂ ਦੇ ਵਿੱਚ ਵੀ ਜਿਹੜਾ ਉਹ ਜਾਇਆ ਜਾਵੇ। ਸੋ ਇਹ ਹੁਣ ਵੈਕਸੀਨ ਮੈਂਡੇਟ ਨੂੰ ਲੈ ਕੇ ਵੀ ਜਿਹੜੇ ਸਿੰਘ ਆ ਉਹ ਪੂਰੀ ਤਰ੍ਹਾਂ ਦੋਨੋਂ ਤਰਫੋਂ ਫਸੇ ਪਏ ਨੇ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਸਮੱਡ ਜਿਹੜੀ ਹੈਗੀ ਆ ਇਹ ਇਲੈਕਟ੍ਰਿਕ ਕੰਪਨੀ ਹੈਗੀ ਆ, ਉਹਨਾਂ ਨੇ ਅਨਾਊਂਸ ਕੀਤਾ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਆਪਣੇ ਬਿਜਲੀ ਦੇ ਬਿੱਲਾਂ ਦੇ ਵਿੱਚ ਡਿਲੇ ਕਰ ਰਹੇ ਹੈਗੇ ਆ। ਕਹਿੰਦੇ ਭਈ ਹੋ ਸਕਦਾ ਇਹ ਗਿਣਤੀ 1 ਲੱਖ ਦੇ ਕਰੀਬ ਹੈਗੀ ਆ। ਇਹ ਕਹਿੰਦੇ ਲਗਭਗ 1 ਲੱਖ ਦੇ ਕਰੀਬ ਸੈਕਰਾਮੈਂਟੋ ਮਿਊਨਸੀਪਲ ਯੂਟਿਲਿਟੀ ਜਿਹੜਾ ਡਿਸਟ੍ਰਿਕਟ ਹੈਗਾ ਆ ਉਹਨਾਂ ਦੇ ਜਿਹੜੇ ਰੈਜ਼ੀਡੈਂਸ਼ੀਅਲ ਕਸਟਮਰਸ ਆ ਉਹ ਬਿਹਾਈਂਡ ਹੈਗੇ ਆਪਣੀ ਪੇਮੈਂਟਸ ਦੇ। ਇਹ ਕਾਫੀ ਵੱਡਾ ਇਹ ਜਿਹੜਾ ਨੰਬਰ ਹੈਗਾ ਆ, 60 ਤੋਂ ਲੈ ਕੇ $65 ਮਿਲੀਅਨ ਟੋਟਲ ਇਹ ਬਣਦਾ ਆ। ਅਤੇ ਪਿੱਛੇ ਜਿਹੜੀ ਫੰਡਿੰਗ ਵੀ ਕੀਤੀ ਗਈ ਸੀ ਰੈਂਟ ਨੂੰ ਲੈ ਕੇ, ਬਿਲਜ਼ ਨੂੰ ਲੈ ਕੇ, ਉਹ ਵੀ ਲੋਕ ਉਹਦਾ ਫਾਇਦਾ ਚੱਕ ਰਹੇ ਹੈਗੇ ਆ। ਪਰ ਜਿਹੜੇ ਫਿਗਰਸ ਆਏ ਆ ਇਹ ਕਾਫੀ ਵੱਡੇ ਆ। ਕਹਿੰਦੇ ਵੀ ਪੈਂਡੇਮਿਕ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਜੌਬਸ ਵੀ ਲੂਜ਼ ਕਰ ਲਈਆਂ। ਗਰਮੀ ਇਸ ਵਾਰ ਬਹੁਤ ਸੀ, ਲੋਕਾਂ ਦੇ ਜਿਹੜੇ ਏਅਰ ਕੰਡੀਸ਼ਨ ਬਹੁਤ ਚੱਲੇ, ਉਹਦੇ ਨਾਲ ਜਿਹੜੇ ਬਿੱਲ ਆ ਉਹਨਾਂ ਦੀ ਜਿਹੜਾ ਰੇਟ ਆ ਉਹ ਵੀ ਕਾਫੀ ਹਾਈ ਆਇਆ। ਜੀ ਬਿਲਕੁਲ। ਇੱਧਰ ਫਰੈਜ਼ਨੋ ਸਿਟੀ ਦੇ ਵਿੱਚ ਤਾਂ ਜਿਹੜੇ PG&E ਵਾਲੇ ਆ ਉਹ ਹੋਰ ਰੇਟ ਵਧਾਉਣ ਦੇ ਬਾਰੇ ਜਿਹੜਾ ਸੋਚ ਰਹੇ ਸੀ, ਪਰ ਇੱਥੋਂ ਦੇ ਜਿਹੜੇ ਮੇਅਰ ਆ ਉਹਨਾਂ ਨੇ ਕਿਹਾ ਵੀ ਅਸੀਂ ਰੇਟ ਜਿਹੜਾ ਉਹ ਨਹੀਂ ਵਧਣ ਦੇਣਾ। ਹੁਣ ਦੇਖੋ ਉਹ ਵੀ ਗੱਲ ਕਿੱਥੇ ਤੱਕ ਅੱਗੇ ਪਹੁੰਚਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਚਾਈਨਾ ਦੇ ਵਿੱਚ ਇੱਕ ਜਿਹੜਾ ਪ੍ਰਾਂਤ ਉੱਥੋਂ ਦਾ ਹੈਗਾ ਆਈ ਥਿੰਕ ਫੂਜੀਅਨ ਕਰਕੇ ਜਿਹੜਾ ਦੱਸਿਆ ਜਾ ਰਿਹਾ, ਉੱਥੇ ਡੈਲਟਾ ਵੇਰੀਐਂਟ ਆਊਟਬ੍ਰੇਕ ਜਿਹੜੀ ਉਹ ਹੋਈ ਆ, ਜਿਸ ਕਰਕੇ 21 ਦਿਨਾਂ ਦੀ ਮੈਂਡੇਟੋਰੀ ਕੁਆਰੰਟੀਨ ਜਿਹੜੀ ਕਹਿੰਦੇ ਆ ਵੀ ਕਈਆਂ ਨੂੰ ਉਹ ਦਿੱਤੀ ਗਈ ਹੈਗੀ ਆ। ਸੋ ਇਹ ਇੱਕ ਨਵਾਂ ਆਊਟਬ੍ਰੇਕ ਚਾਈਨਾ ਦੇ ਸਾਊਥ ਈਸਟਰਨ ਕੋਸਟ ਵਾਲੇ ਪਾਸੇ ਹੋਇਆ ਆ, ਜਿੱਥੇ ਹੁਣ ਤੱਕ 60 ਲੋਕ ਜਿਹੜੇ ਇਸ ਦਾ ਸ਼ਿਕਾਰ ਹੋਏ ਨੇ, ਜਿਨ੍ਹਾਂ ਵਿੱਚੋਂ 15 ਜਿਹੜੇ ਐਲੀਮੈਂਟਰੀ ਸਕੂਲ ਦੇ ਕਹਿੰਦੇ ਨਿਆਣੇ ਆ ਉਹ ਦੱਸੇ ਜਾਂਦੇ ਹੈਗੇ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਸਭ ਨੂੰ ਹੀ ਪਤਾ ਆ ਵੀ COVID-19 ਦੀ ਸ਼ੁਰੂਆਤ ਨੂੰ ਲੈ ਕੇ ਜਿਹੜੀ ਵੂਹਾਨ ਲੈਬ ਆ ਉਸ ਦਾ ਕਿੱਡਾ ਵੱਡਾ ਜਿਹੜਾ ਮਸਲਾ ਆ, ਉੱਥੋਂ ਜਿਹੜਾ ਲੀਕ ਹੋਇਆ, ਜਿਹੜਾ ਕਹਿੰਦੇ ਵੀ ਕਥਿਤ ਤੌਰ 'ਤੇ ਛੱਡਿਆ ਗਿਆ ਜਾਂ ਲੀਕ ਹੋਇਆ ਇਹ ਵਾਇਰਸ ਆ, ਉਸ ਨੇ ਪੂਰੀ ਦੁਨੀਆ ਦੇ ਵਿੱਚ ਪਿਛਲੇ 2 ਸਾਲਾਂ ਤੋਂ ਭੰਬਲ ਭੂਸਾ ਐਸਾ ਪਾ ਕੇ ਰੱਖਿਆ ਆ ਵੀ ਕਿਸੇ ਦਾ ਵੀ ਕੋਈ ਵੀ ਕੰਮ ਚੱਜ ਦੇ ਨਾਲ ਜਿਹੜਾ ਆ ਉਹ ਨਹੀਂ ਚੱਲ ਰਿਹਾ ਹੈਗਾ। ਅਤੇ ਹੁਣ ਡੈਲਟਾ ਵੇਰੀਐਂਟ ਕਹਿੰਦੇ ਉੱਥੇ ਵੀ ਉਸਨੇ ਦਸਤਕ ਦੇ ਦਿੱਤੀ ਆ।
ਜੀ ਬਿਲਕੁਲ। ਇਸੇ ਤਰ੍ਹਾਂ ਇੰਡੀਆ ਤੋਂ ਖਬਰ ਆ ਰਹੀ ਹੈ, ਇੰਡੀਆ ਦੇ ਬਹੁਤ ਸਾਰੇ ਜੀ ਲੱਗ ਰਿਹਾ ਜੀ ਹਰਜੋਤ ਸਿੰਘ ਹੁਣਾਂ ਦੇ ਨਾਲ ਕੰਟੈਕਟ ਜਿਹੜਾ ਆ ਉਹ ਲੂਜ਼ ਜਿਹੜਾ ਉਹ ਆਪਾਂ ਕਰ ਗਏ ਹਾਂ। ਚਲੋ ਉਹਨਾਂ ਦੇ ਨਾਲ ਆਪਾਂ ਮੁੜ ਦੁਬਾਰਾ ਕੰਟੈਕਟ ਜਿਹੜਾ ਉਹ ਦੁਬਾਰਾ ਬਣਾਉਂਦੇ ਹੈਗੇ ਆ। ਸੋ ਬਿਲਕੁਲ ਸੋ ਕੋਵਿਡ ਦੀਆਂ ਜਿਹੜੀਆਂ ਵੈਕਸੀਨਸ ਆ ਉਹ ਤਾਂ ਜਿਹੜੀਆਂ ਚੱਲ ਹੀ ਰਹੀਆਂ ਹੈਗੀਆਂ, ਨਾਲ ਦੇ ਨਾਲ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ। ਅਤੇ ਆਪਾਂ ਜਿੱਦਾਂ ਚਾਈਨਾ ਦੇ ਬਾਰੇ ਦੱਸ ਰਹੇ ਸੀਗੇ, ਸੋ ਵੈਕਸੀਨ ਮੈਂਡੇਟਸ ਨੂੰ ਲੈ ਕੇ ਕਾਫੀ ਜਿਹੜਾ ਇਸ ਟਾਈਮ ਤਕਰਾਰ ਦੋਨੋਂ ਤਰਫੋਂ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਜੀ ਹਰਜੋਤ ਸਿੰਘ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਰੱਖਿਓ, ਜਿਹੜੀ ਇੰਡੀਆ ਵਾਲੀ ਤੁਸੀਂ ਦੱਸ ਰਹੇ ਸੀਗੇ। ਜੀ। ਸੋ ਬਿਲਕੁਲ ਉਹ ਡੇਂਗੂ ਕਰਕੇ ਹੈਦਰਾਬਾਦ ਦੇ ਵਿੱਚ, ਪੰਜਾਬ ਦੇ ਵਿੱਚ ਵੀ, ਜਲੰਧਰ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਵੀ ਡੇਂਗੂ ਦੇ ਕਾਫੀ ਕੇਸ ਪਾਏ ਗਏ, ਦਿੱਲੀ ਦੇ ਵਿੱਚ ਵੀ ਕਹਿੰਦੇ। ਸੋ ਇਹ ਸਿਚੁਏਸ਼ਨ ਉੱਥੇ ਵੀ ਕਾਫੀ ਗੰਭੀਰ ਬਣੀ ਹੋਈ ਆ। ਇੱਥੇ ਜੇ ਮਿਸ਼ੀਗਨ ਦੀ ਗੱਲ ਕਰਦੇ ਜਾਈਏ, ਮਿਸ਼ੀਗਨ USA ਦੇ ਵਿੱਚ ਇੱਕ ਹੈਨਰੀ ਫੋਰਡ ਹੈਲਥ ਸਿਸਟਮ ਹੈਗਾ, ਜਿਨ੍ਹਾਂ ਨੂੰ 120 ਪੇਸ਼ੈਂਟ ਵਾਲਾ ਬੈੱਡ ਵਾਲਾ ਜਿਹੜਾ ਹਸਪਤਾਲ ਆ ਉਹ ਬੰਦ ਕਰਨਾ ਪਿਆ। ਕਹਿੰਦੇ ਸਾਨੂੰ ਇੰਪਲਾਈ ਨਹੀਂ ਲੱਭ ਰਹੇ ਹੈਗੇ, ਜਾਂ ਇੰਪਲਾਈ ਡਰਦੇ ਮਾਰੇ ਦੁਬਾਰਾ ਕਿਉਂਕਿ ਕੇਸ ਵੱਧ ਰਹੇ ਆ, ਹਸਪਤਾਲਾਂ 'ਚ ਨਹੀਂ ਆ ਰਹੇ। ਡਾਕਟਰਸ ਇੰਨੇ ਔਖੇ ਆ, ਕਹਿੰਦੇ ਪਈ ਸਿਰਫ ਜਿਹੜੇ ਲੋਕ ਹਸਪਤਾਲਾਂ 'ਚ ਐਡਮਿਟ ਹੋ ਰਹੇ ਆ, ਸਿਰਫ 1% ਜਿਨ੍ਹਾਂ ਨੇ ਵੈਕਸੀਨ ਲਵਾਏ ਆ ਉਹ ਆ, 99% ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਏ। ਅਤੇ ਉਹ ਕਹਿੰਦੇ ਵੀ ਜੇ ਇਹ ਨਹੀਂ ਲਵਾਉਣੇ ਚਾਹੁੰਦੇ ਤਾਂ ਵੀ ਅਸੀਂ ਕਾਹਤੇ ਮਰੀਏ। ਸੋ ਇਹਦੇ ਕਰਕੇ ਜਿਹੜਾ ਹੁਣ ਇੱਕ ਵੱਡੀ ਪ੍ਰੋਬਲਮ ਜਿਹੜੀ ਆ ਹਸਪਤਾਲਾਂ ਨੂੰ ਇਹ ਆ ਸਕਦੀ ਆ, ਕਿਉਂਕਿ ਇੰਪਲਾਈ ਕਹਿੰਦੇ ਵੀ ਚਲੋ ਪਹਿਲਾਂ ਤਾਂ ਡਿਫਰੈਂਟ ਸਟੋਰੀ ਸੀ, ਜਦੋਂ ਕਰੋਨਾ ਫੈਲਿਆ ਸੀ ਕੋਈ ਇਲਾਜ ਨਹੀਂ ਸੀ, ਕੋਈ ਉਹਦਾ ਵੈਕਸੀਨ ਨਹੀਂ ਸੀ, ਪਰ ਹੁਣ ਤਾਂ ਇਹ ਬਿਲਕੁਲ ਮੌਤ ਨੂੰ ਮਾਸੀ ਕਰਨ ਵਾਲੀ ਗੱਲ ਹੈਗੀ ਆ। ਕਹਿੰਦੇ ਵੀ ਬਹੁਤ ਸਾਰੇ ਇੰਪਲਾਈ ਸਿੱਕ ਕਾਲ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਵੀ ਅਸੀਂ ਆਉਣਾ ਨਹੀਂ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਆਪਾਂ ਇੱਥੇ ਦੀ ਜਿਹੜੀ ਇਲੈਕਸ਼ਨ ਦੇ ਬਾਰੇ ਵੀ ਫਿਰ ਜੇ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ, ਰਿਪਬਲਿਕਨ ਜਿਹੜੇ ਕੰਟੈਂਡਰ ਲੈਰੀ ਐਲਡਰ ਆ, ਉਹਨਾਂ ਨੇ ਆਲਰੇਡੀ ਉਹਨਾਂ ਦੇ ਜਿਹੜੇ ਸਾਥੀਆਂ ਵੱਲੋਂ ਜਾਂ ਉਹਨਾਂ ਦੇ ਦੁਆਰਾ ਇੱਕ ਜਿਹੜੀ ਵੈਬਸਾਈਟ ਆ, ਇੱਕ ਨਵੀਂ ਜਿਹੜੀ ਆ ਉਹ ਉਹਨਾਂ ਨੇ ਲਾਂਚ ਕਰ ਦਿੱਤੀ, ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਸਟਾਪ ਕੈਲੀਫੋਰਨੀਆ ਫਰਾਡ ਜਿਹੜਾ ਆ ਵੀ ਉਹ ਅਜੇ ਇਲੈਕਸ਼ਨ ਅਜੇ ਪੂਰੀ ਹੋਈ ਨਹੀਂ ਆ, ਅਤੇ ਉਹ ਕਹਿੰਦੇ ਵੀ ਪਹਿਲਾਂ ਹੀ ਤੁਸੀਂ ਦੱਸ ਦਿਓ ਵੀ ਜਿਹੜਾ ਫਰਾਡ ਦੇ ਜਿਹੜੇ ਕੇਸ ਆ ਤੁਹਾਡੇ ਸਾਹਮਣੇ ਜਿਹੜੇ ਉਹ ਜੇ ਆਏ ਹੋਣ। ਸੋ ਉਹਨਾਂ ਦੇ ਹੀ ਕਈ ਜਿਹੜੇ ਸਪੋਰਟਰਸ ਆ, ਇਹ ਹੁਣ ਕਈ ਮੰਨਣ ਲੱਗ ਗਏ ਆ ਵੀ ਸ਼ਾਇਦ ਉਹਨਾਂ ਦਾ ਜਿੱਤਣਾ ਜਿਹੜਾ ਉਹ ਔਖਾ ਹੋਵੇਗਾ, ਪਰ ਅਜੇ ਵੀ ਬਹੁਤ ਘੱਟ 35% ਹੀ ਸਿਰਫ ਵੋਟ ਪਈ ਆ ਜਿਹੜੇ ਰਜਿਸਟਰਡ ਵੋਟਰਸ ਆ ਉਹਨਾਂ ਦੇ ਵਿੱਚੋਂ। ਅਤੇ ਆਪਾਂ ਜਿਹੜੇ ਉਹ ਜਾਣਦੇ ਹੀ ਆ ਵੀ ਇਹ ਜਿਹੜੇ ਬਹੁਤ ਜ਼ਿਆਦਾ ਉਤਸ਼ਾਹਿਤ ਸੀਗੇ ਜਿਹੜੇ ਲੈਰੀ ਐਲਡਰ ਅਤੇ ਜਿਹੜੇ ਰਿਪਬਲਿਕਨ ਖਾਸ ਕਰਕੇ ਆ ਗੈਵਿਨ ਨਿਊਸਮ ਨੂੰ ਇਸ ਅਹੁਦੇ ਤੋਂ ਜਿਹੜਾ ਉਹ ਲਾਂਭੇ ਕਰਨ ਦੇ ਲਈ ਕੱਲ੍ਹ ਤੱਕ ਦਾ ਜਿਹੜਾ ਹੁਣ ਇੰਤਜ਼ਾਰ ਜਿਹੜਾ ਉਹ ਕਰਨਾ ਪਵੇਗਾ। ਸੋ ਉਹਨਾਂ ਨੇ ਜਿਹੜਾ ਇਹ ਵੈਬਸਾਈਟ ਜਿਹੜੀ ਉਹ ਲਾਂਚ ਕੀਤੀ ਇਸੇ ਕਰਕੇ ਵੀ ਤੁਸੀਂ ਜਿਹੜੇ ਆ ਰਿਜ਼ਲਟਸ ਦੇ ਉੱਤੇ ਜਿਹੜੀ ਆ ਉਹ ਸਵਾਲ ਚੱਕੋ ਵੀ ਇਸ ਦੇ ਵਿੱਚ ਕੋਈ ਨਾ ਕੋਈ ਫਰਾਡ ਹੋਇਆ, ਜਦ ਕਿ ਅਜੇ ਪੂਰੀ ਵੋਟਿੰਗ ਵੀ ਨਹੀਂ ਹੋਈ ਅਤੇ ਅਜੇ ਗਿਣਤੀ ਹੋਣੀ ਅਜੇ ਬਾਕੀ ਆ। ਜੀ। ਅਗਲੀ ਖਬਰ ਜਿਹੜੀ ਆ ਸਕੁਆਇਰ ਨੈਸ਼ਨਲ ਪਾਰਕ ਤੋਂ ਆ ਰਹੀ ਹੈ। ਉੱਥੇ ਵੀ ਜਿਹੜੀ ਪਿਛਲੇ ਵੀਕਐਂਡ ਦੇ ਦੌਰਾਨ ਅੱਗ ਲੱਗੀ ਸੀਗੀ ਕੱਲ੍ਹ, ਅਤੇ ਹਜੇ ਤੱਕ 0% ਕੰਟੇਨਡ ਹੈਗੀ ਆ। ਪੈਰਾਡਾਈਜ਼ ਅਤੇ ਕਲੋਨੀ ਫਾਇਰ ਜਿਹੜੀ ਇਹ ਕੰਬਾਈਨਡ 1000 ਤੋਂ ਵੱਧ ਏਕੜ ਦੇ ਵਿੱਚ ਇਹ ਫੈਲੀ ਹੋਈ ਹੈਗੀ ਆ। ਸੋ ਨੈਸ਼ਨਲ ਪਾਰਕ ਤਾਂ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਵੀ ਉਹਨਾਂ ਨੇ ਲੇਬਰ ਡੇ ਤੱਕ ਬੰਦ ਕੀਤੇ ਸੀਗੇ। ਉਸ ਤੋਂ ਬਾਅਦ ਫਿਰ ਲੋਕਾਂ ਨੇ ਘੱਟ ਜਿਹੜਾ ਜਾਣਾ ਸ਼ੁਰੂ ਕੀਤਾ ਹੋਇਆ ਹੈਗਾ, ਕਿਉਂਕਿ ਜਦੋਂ ਕਿਤੇ ਅੱਗ ਲੱਗ ਜਾਏ ਤਾਂ ਫਿਰ ਉਹ ਸਿਚੁਏਸ਼ਨ ਬੈਡ ਬਹੁਤ ਹੁੰਦੀ ਆ। ਆਪਾਂ ਦੇਖਿਆ ਹੀ ਆ ਲੇਕ ਤਾਹੋ ਏਰੀਏ 'ਚ ਕਿੰਨੇ ਕਿੰਨੇ ਘੰਟੇ ਜਿਹੜੇ ਲੋਕਾਂ ਨੂੰ ਉਹ ਲੇਕ ਤਾਹੋ ਤੋਂ ਬਾਹਰ ਨਿਕਲਣ ਨੂੰ, ਚਾਹੇ ਉਹ ਰੀਨੋ ਪਹੁੰਚਣਾ ਸੀ, ਚਾਹੇ ਉਹਨੀ ਸੈਕਰਾਮੈਂਟੋ ਪਹੁੰਚਣਾ ਸੀ, ਇੰਨੇ ਟਾਈਮ ਲੱਗਾ। ਜੀ ਬਿਲਕੁਲ। ਸੋ ਜਿਹੜਾ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਜਿਹੜੇ ਪ੍ਰੋਗਰਾਮ ਉਸ ਦਾ ਸਮਾਪਤ ਹੋ ਰਿਹਾ ਆ। ਇੱਕ ਜਿਹੜੀ ਅੰਤਰਰਾਸ਼ਟਰੀ ਖਬਰ ਆ, ਨਾਰਵੇ ਦੇ ਵਿੱਚ ਕਹਿੰਦੇ ਵੀ ਉੱਥੇ ਦੀ ਜਿਹੜੀ ਕੰਜ਼ਰਵੇਟਿਵ ਸਰਕਾਰ ਆ, ਉਸ ਨੂੰ ਜਿਹੜਾ ਆ ਉੱਥੋਂ ਦੀ ਜਿਹੜੀ ਇੱਕ ਲੇਬਰ ਪਾਰਟੀ ਜਿਹੜੀ ਆ ਉਹ ਹਰਾ ਸਕਦੀ ਹੈ। ਪਿਛਲੇ ਲੰਮੇ ਸਮੇਂ ਤੋਂ ਉੱਥੋਂ ਜਿਹੜੀ ਕੰਜ਼ਰਵੇਟਿਵ ਲੈਡ ਕੋਲੀਸ਼ਨ ਸਰਕਾਰ ਆ ਉਹ ਚੱਲ ਰਹੀ ਸੀ ਪਿਛਲੇ 8
ਜਿਹੜੇ ਉਹ ਸਾਲਾਂ ਤੋਂ। ਅਤੇ ਆਇਲ ਦੇ ਉੱਤੇ ਬਹੁਤਾ ਨਿਰਭਰ ਨਹੀਂ ਹੈਗਾ ਜਿਹੜਾ ਮੁਲਕ ਆਪਣੀ ਜਿਹੜੀ ਉਹ ਵਰਤੋਂ ਦੇ ਲਈ, ਪਰ ਉੱਥੇ ਜੌਬਸ ਕਹਿੰਦੇ ਆ ਵੀ ਉਸ ਦੇ ਨਾਲ ਕਾਫੀ ਜ਼ਿਆਦਾ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ। ਅਤੇ ਹੁਣ ਵੈਸੇ ਜੇ ਕਹਿੰਦੇ ਦੇਖਿਆ ਜਾਵੇ ਉਹ ਇਹ ਲਗਾਤਾਰ ਜਿਹੜਾ ਫੋਸਲ ਫਿਊਲ ਜਿਹੜੀ ਪ੍ਰੋਡਕਸ਼ਨ ਹੈਗੀ ਆ ਜਾਂ ਉਸ ਦੇ ਉੱਤੇ ਨਿਰਭਰਤਾ ਆ ਉਸ ਨੂੰ ਉਹ ਲਗਾਤਾਰ ਘਟਾ ਰਹੇ ਹੈਗੇ ਆ। ਪਰ ਕਹਿੰਦੇ ਵੀ ਇਹ ਕਾਫੀ ਵੱਡਾ ਇਸ ਵਾਰ ਜਿਹੜਾ ਫੋਕਸ ਆ ਇਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਲਈ ਜਿਹੜਾ ਉਹ ਰਿਹਾ ਆ ਨਾਰਵੇ ਦੇ ਵਿੱਚ। ਸੋ ਕਈ ਥਾਵਾਂ ਦੇ ਉੱਤੇ ਆਪਾਂ ਇਸ ਦੇ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜੇ ਸੱਤਾ ਤਬਦੀਲੀਆਂ ਜਿਹੜੀਆਂ ਆ ਉਹ ਵੀ ਦੇਖ ਰਹੇ ਹੈਗੇ ਆ। ਜੀ, ਆਪਣੇ ਗੁਆਂਢੀ ਮੁਲਕ 'ਚ ਵੀ ਇਲੈਕਸ਼ਨ ਹੋਣ ਜਾ ਰਹੀ ਆ ਮੋਰਲੇ ਇਸ ਮਹੀਨੇ ਦੇ ਐਂਡ ਤੱਕ ਹੀ ਹੋਣੀ ਆ ਜੀ। ਸੋ ਇੱਥੇ ਵੀ ਜਿਹੜੀ ਲਿਬਰਲ ਸਰਕਾਰ ਆ, ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਪਹਿਲੀ ਇਲੈਕਸ਼ਨ ਕਰਾ ਲਈ ਵੀ ਸ਼ਾਇਦ ਮੈਂ ਜਿੱਤ ਜਾ, ਪਰ ਜਿਹੜੇ ਲੇਟੈਸਟ ਫਿਗਰ ਆ ਰਿਹਾ ਕਹਿੰਦੇ ਵੀ ਕੰਜ਼ਰਵੇਟਿਵ ਜ਼ਿਆਦਾ ਵੋਟ ਲਿਜਾ ਸਕਦੇ ਆ। ਸੋ ਜੇ ਲਿਬਰਲ ਨੇ ਸਰਕਾਰ ਬਣਾਉਣੀ ਹੋਈ ਉਹ NDP ਜਗਮੀਤ ਸਿੰਘ ਦੀ ਪਾਰਟੀ ਨਾਲ ਰਲ ਕੇ ਬਣਾਉਗੇ। ਪਰ ਮੇਨ ਇਸ਼ੂ 3-4 ਹੈਗੇ ਆ। ਕਾਸਟ ਆਫ ਲਿਵਿੰਗ ਕੈਨੇਡਾ 'ਚ ਵੀ 62% ਲੋਕਾਂ ਦਾ ਮੇਨ ਕੰਸਰਨ ਆ। USA 'ਚ ਵੀ ਆਪਾਂ ਦੇਖਦੇ ਘਰਾਂ ਦੀਆਂ ਪ੍ਰਾਈਸਾਂ, ਰੈਂਟ ਕਿੰਨੇ ਜ਼ਿਆਦਾ ਹੋ ਗਏ। ਅਤੇ ਦੂਸਰਾ ਉੱਥੇ ਦਾ ਵੱਡਾ ਕੰਸਰਨ ਐਕਸੈਸ ਫॉर ਹੈਲਥ ਕੇਅਰ ਆ 47% ਲੋਕਾਂ ਦਾ। ਉਹ ਕਹਿੰਦੇ ਵੀ ਕਰੋਨਾ ਵਾਇਰਸ ਦੇ ਦੌਰਾਨ ਹਜੇ ਵੀ ਕੈਨੇਡਾ 'ਚ ਬਹੁਤ ਸਾਰੇ ਲੋਕਾਂ ਨੂੰ ਵੈਕਸੀਨ ਮਿਲ ਨਹੀਂ ਸਕਿਆ। ਇੱਥੇ ਤਾਂ ਧੱਕੇ ਨਾਲ ਦੇ ਰਿਹਾ, ਫੇਰ ਨਹੀਂ ਲੋਕ ਲਵਾ ਰਹੇ, ਅਤੇ ਉੱਥੇ ਦੇਖੋ ਵੀ ਕਿੰਨੀ ਲੇਟ ਉਹਨਾਂ ਨੂੰ ਮਿਲਿਆ। ਅਤੇ ਤੀਜਾ ਕਲਾਈਮੇਟ ਚੇਂਜ ਦਾ ਅਤੇ ਪੋਸਟ ਪੈਂਡੈਮਿਕ ਰਿਕਵਰੀ ਪਲਾਨ, ਇਹ 4 ਜਿਹੜੇ ਮੇਨ ਇਸ਼ੂ ਹੈਗੇ ਆ। ਜੀ ਬਿਲਕੁਲ। ਅਤੇ ਸਮਾਂ ਜਿਹੜਾ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤ ਜਾਣ ਤੋਂ ਪਹਿਲਾਂ ਜੇ ਸਟਾਕ ਮਾਰਕੀਟਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਇੱਕ ਹਫ਼ਤੇ ਦੀ ਲਗਾਤਾਰ ਗਿਰਾਵਟ ਤੋਂ ਬਾਅਦ 'ਚ ਅੱਜ ਡਾਓ ਜੋਨਸ ਦੇ ਵਿੱਚ ਮੁੜ ਜਿਹੜੀ ਆ ਉਹ ਰੌਣਕ ਥੋੜ੍ਹੀ ਜਿਹੀ ਆਈ ਹੈ। ਕਹਿੰਦੇ 262 ਪੁਆਇੰਟ ਇਹ ਇਸ ਦੇ ਵਿੱਚ ਵਾਧਾ ਦੇਖਿਆ ਗਿਆ, 34,870 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 10 ਪੁਆਇੰਟ ਦੀ ਗਿਰਾਵਟ ਆਈ, 15,105 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 10 ਪੁਆਇੰਟ ਵੱਧ ਕੇ 4,469 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.32% ਰਹੀ। ਸੋਨੇ ਦਾ ਭਾਅ $1,793 ਪ੍ਰਤੀ ਆਊਂਸ ਅਤੇ ਬਿਟਕੋਇਨ ਦੀ ਕੀਮਤ 45,185 ਤੇ ਰਹੀ। ਜੀ ਬਿਲਕੁਲ, ਇਹ ਰੌਣਕ ਲੱਗਦਾ ਕਹਿੰਦੇ ਸ਼ਾਰਟ ਟਰਮ ਹੀ ਆ, ਸ਼ਾਰਟ ਟਰਮ ਹੋ ਸਕਦੀ ਆ, ਕਿਉਂਕਿ ਫਰਿਜ਼ਨੋ ਤੋਂ ਲੇਟੈਸਟ ਖਬਰ ਆ ਰਹੀ ਆ ਵੀ ਉੱਥੇ ਸਕੂਲ ਬੰਦ ਹੋ ਸਕਦੇ ਆ, ਇੰਨੇ ਜ਼ਿਆਦਾ ਕੇਸ ਵਧੇ ਹੈਗੇ ਆ। ਅਤੇ ਜੇ ਕਿਤੇ ਰੱਬ ਨਾ ਕਰੇ ਦੁਬਾਰਾ ਕੀ ਸ਼ਟਡਾਊਨ ਹੋਇਆ ਅਤੇ ਫਿਰ USA ਦੇ ਵਿੱਚ ਸਟਾਕ ਮਾਰਕੀਟ 'ਤੇ ਵੀ ਬਹੁਤ ਵੱਡਾ ਅਸਰ ਪੈਣਾ ਅਤੇ ਰੀਅਲ ਸਟੇਟ ਦੇ ਉੱਤੇ ਵੀ ਬਹੁਤ ਵੱਡਾ ਅਸਰ ਪੈਣਾ। $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $73.54 ਦੇ ਬਰਾਬਰ ਰਹੀ ਹੈ। ਜੀ, ਅਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਜਿਹੜਾ ਜੀ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।